दुर्गादास, अच्छा नंतराम, हाँ राम रतन, अच्छा जगत राम। सही मालक बड़े बड़े सारे। अच्छा जगत राम बहुत बड़ा मालक सी। ਜ਼ਮੀਨਾਂ ਹੈਗੀਆਂ ਸੀ ਉਹਨਾਂ ਦੀਆਂ ਆਹ ਤੁਹਾਡੇ ਕਿੰਨੇ ਜੀ ਸ਼ਹੀਦ ਹੋਏ ਉੱਥੇ? 7 ਜੀ ਸ਼ਹੀਦ ਹੋਏ। ਕੌਣ ਕੌਣ? 3 ਭਤੀਜੇ, ਹਾਂਜੀ 1 ਭਰਜਾਈ, ਅੱਛਾ 1 ਮਾਮੇ ਦਾ ਪੁੱਤਰ ਭਰਾ, ਮਾਮੇ ਦਾ ਪੁੱਤਰ, ਤੇ 1 ਆਪਣਾ ਬਾਪ। ਜ਼ਖਮੀ ਬਹੁਤ ਹੋਏ ਸਨ। ਮਾਂ ਵੀ ਜ਼ਖਮੀ ਸੀ, ਭੈਣ ਵੀ ਜ਼ਖਮੀ ਸੀ। ਆਹ ਵੱਜੀ ਤਲਵਾਰ ਇੱਥੇ ਹਜੇ ਆਹ ਬਾਹਾਂ ਦੇ ਹੱਥਾਂ ਤੇ। ਭੈਣ ਵੀ ਵੱਡੀ ਸੀ, ਉਹ ਵੱਡੀ ਸੀ ਮੇਰੇ ਤੋਂ। ਉਸ ਜਗ੍ਹਾ ਤੇ ਸ਼ਹੀਦ ਹੋਇਆ ਬੱਗੇ ਖਾਂ। ਅੱਛਾ ਉਹ ਕੈਂਪ ਦੇ ਵਿੱਚ ਪਿੱਪਲ ਥੱਲੇ ਅੱਛਾ ਫਾਟਕ ਸੜਕ ਦਾ ਲੰਘਦਾ, ਕਸੂਰ ਵਾਲੀ ਸੜਕ ਨੂੰ। ਹਾਂਜੀ ਤੇ ਉੱਥੇ ਪਿੱਪਲ ਥੱਲੇ ਮੰਜੇ ਨੇ ਫੁਰ ਬੱਸੀਆਂ ਵੱਜੀਆਂ। ਚੰਗੇ ਜਵਾਨ ਸਨ। ਓਏ ਹੋਏ ਹੋਏ ਉਹ ਉੱਥੇ ਸ਼ਹੀਦ ਹੋ ਗਏ। ਤੇ ਪਿੰਡ ਦੇ ਉੱਥੇ ਤੇ ਪਤਾ ਨਹੀਂ ਕਿੰਨਾ ਕਿ ਮੁਲਕ ਸ਼ਹੀਦ ਹੋਇਆ। ਅੱਛਾ ਉੱਥੇ ਤੇ ਪਤਾ ਨਹੀਂ ਕਿੰਨੀ ਗਿਣਤੀ ਹੈ। 4,500 ਦੇ ਵਿੱਚ 500-400 ਬੰਦਾ ਬਚ ਗਿਆ ਬਸ। ਸਭ ਪਿੰਡ ਦੇ ਵਿੱਚ ਮਾਰਿਆ। ਨਮਾਜ਼ ਪੜ੍ਹ ਕੇ ਮੰਜੇ ਤੇ ਬੈਠਾ। ਹਾਂ ਮਗਰੋਂ ਆਇਆ ਸਾਧੂ ਸਿੰਘ ਦਾ ਭਣੇਵਾ। ਅੱਛਾ ਪਿੰਡ ਦਾ ਹੀ ਸੀ? ਪਿੰਡ ਦੇ ਵਿੱਚ ਸੀ। ਉਹ ਹੈਗਾ ਸੀ ਨਸ਼ਹਿਰੇ ਦਾ। ਅੱਛਾ ਉਹ ਨਸ਼ਹਿਰੇ ਦਾ ਸੀਗਾ। ਤੇ ਉਹਨਾਂ ਨੇ ਕੱਢ ਦਿੱਤਾ, ਹਮਲਾ ਕੀਤਾ। ਅੱਛਾ ਜਦੋਂ ਉਹ ਫਿਰ ਕੁੜੀ ਆਣ ਕੇ ਕੱਲਾ ਤੋਬਾ ਕਰਦਾ ਤੇ ਬਰਸ਼ੀਆ ਆ ਗਿਆ। ਤੁਹਾਡੇ ਦੁਸ਼ਮਣੀ ਸੀ ਕੋਈ? ਬਾਪ ਮੇਰੇ ਦੇ ਨਵਾਂ ਵਾਲਾ ਖੂਹ ਹਾਂ ਜਗਤ ਰਾਮ ਦਾ। ਅੱਛਾ ਇਹ ਸਾਡੇ ਬਾਗ ਦੇ ਪਿਛਲੇ ਬੰਨੇ ਲੱਗਾ ਸੀ। ਤੇ ਆਪਣਾ ਬਾਗ ਵਾਲਾ ਖੂਹ। ਹਾਂ 1 2 ਬੋੜਾ ਆਪਣਾ ਥੰਮਣ ਵਾਲਾ ਖੂਹ। ਅੱਛਾ ਇਹ ਚੁਣਾ ਵਾਲੇ ਪਾਸੇ ਸੀ। ਸਹੀ ਬਾਬੇ ਸਿਧਾਣੇ ਦੇ ਕੋਲ। ਸਾਡੇ ਨਾਲ ਪੜ੍ਹਦੇ ਸਨ। ਕੀ ਨਾਂ ਸੀ? ਸ਼ਬਦਿਆਲ ਸਿੰਘ, ਹਾਂ ਰਣਜੀਤ ਸਿੰਘ, ਅੱਛਾ ਸੋਹਣ ਸਿੰਘ। ਹਾਂ ਉਹ ਕੋਟ ਦਾ ਹੀ ਸੋਹਣ ਸਿੰਘ। ਰਣਜੀਤ ਸਿੰਘ ਚੁਣਾ ਦਾ ਸੀਗਾ। ਅੱਛਾ ਫੇਲੋ ਕਿਆ ਦਾ ਸੂਰਤੀ ਦੇ ਸਿੱਖ ਮਜ਼ਬੀ ਸਿੱਖ। ਅੱਛਾ ਉਹ ਵੀ ਕੋਟ ਦਾ ਸੀਗਾ। ਅੱਛਾ ਉਹ ਪੜ੍ਹਦਾ ਸਾਡੇ ਨਾਲ। अस्सलाम वालेकुम, सत श्री अकाल, आदाब दोस्तों। सब ਦਾ ਪੰਜਾਬ ਦੀ ਟੀਮ ਇਸ ਟਾਈਮ ਪਿੰਡ ਧਾੜੀਵਾਲ ਪਹੁੰਚੀ ਹੈ। ਇੱਥੇ ਸਾਨੂੰ ਇੱਕ 97 ਸਾਲ ਦੇ ਬਜ਼ੁਰਗ ਮਿਲੇ ਨੇ ਜਿਨ੍ਹਾਂ ਦਾ ਪਿਛਲਾ ਪਿੰਡ ਕੋਟ ਮੁਹੰਮਦ ਖਾਂ ਸੀ। ਤੇ ਇਹਨਾਂ ਦੀ ਬਹੁਤ ਹੀ ਦੁਖੀ ਕਹਾਣੀ। ਇਹਨਾਂ ਦੇ ਖਾਨਦਾਨ ਦੇ 7 ਅਫਰਾਦ ਉੱਥੇ ਮਾਰੇ ਗਏ ਤੇ ਪੂਰੇ ਕਾਫਲੇ ਦੇ ਵਿੱਚੋਂ 5-6 ਹਜ਼ਾਰ ਦਾ ਕਾਫਲਾ ਸੀ, ਜਿਹਦੇ ਵਿੱਚੋਂ 500 ਜੀ ਜਿਹੜਾ ਬਚ ਕੇ ਪਾਕਿਸਤਾਨ ਪਹੁੰਚਿਆ। ਇਹਨਾਂ ਦਾ ਉਹ ਸਫ਼ਰ ਕਿੱਦਾਂ ਰਿਹਾ ਤੇ ਇਹਨਾਂ ਦੇ ਪਿੰਡ ਦੇ ਕਿੱਦਾਂ ਦੇ ਹਾਲਾਤ ਸੀ, ਸਿੱਖਾਂ ਦਾ ਤੇ ਮੁਸਲਮਾਨਾਂ ਦਾ ਤੇ ਹਿੰਦੂਆਂ ਦਾ ਆਪਸ 'ਚ ਕਿੱਦਾਂ ਸੀ, ਤੇ ਇਹ ਬਜ਼ੁਰਗ ਉੱਥੇ 8 ਕਲਾਸਾਂ ਪਾਸ ਕੀਤੀਆਂ, ਕਿਹੜੇ ਇਹਨਾਂ ਦੇ ਮਾਸਟਰ ਸੀ ਜਾਂ ਇਹਨਾਂ ਦੇ ਯਾਰ ਬੇਲੀ ਸੀ, ਸਾਰੀ ਕਹਾਣੀ ਪੁੱਛਦੇ ਇਹਨਾਂ ਦੇ ਕੋਲੋਂ। ਆਓ ਮਿਲਦੇ ਇਹਨਾਂ ਦੇ ਨਾਲ ਤੇ ਗੱਲਬਾਤ ਸਾਂਝੀ ਕਰਦੇ ਹਾਂ। ਸਲਾਮ ਅਲੈਕਮ। ਵਾਲੇਕਮ ਸਲਾਮ। ਕੀ ਹਾਲ ਚਾਲ ਹੈ? ਚੰਗਾ, ਤੁਸੀਂ ਸੁਣਾਓ? ਠੀਕ ਠਾਕ ਹੋ? ਠੀਕ ਆ। ਮੈਨੂੰ ਰਾਹ ਜਾਂਦਿਆਂ ਮਿਲ ਗਏ ਤੁਸੀਂ। ਹਲਾ ਬੜਾ ਲੱਭਿਆ, ਤੁਹਾਨੂੰ ਲੱਭੇ ਨਹੀਂ ਸੀ। ਅੱਛਾ ਹਾਂ ਅੱਜ ਮਿਲ ਪਿਆ। ਮੈਂ ਤੁਹਾਨੂੰ ਬੱਕਰੀਆਂ ਚਾਰਦਾ ਫਿਰ। ਆਏ ਵੇਖ ਲਓ, ਹਲੇ ਵੀ ਇਸ ਉਮਰ 'ਚ ਵੀ ਬੱਕਰੀਆਂ ਚਾਰਦੇ ਹੋ। ਹਾਂ ਇਹ ਵੀ ਨਬੀ ਦੀ ਸੁਰਤ ਸਮਝ ਗਏ। ਵਾਹ ਜੀ ਵਾਹ। ਹੋਰ ਕੋਈ ਗੱਲ ਨਹੀਂ। ਕਿੰਨੀ ਉਮਰ ਹੈ ਆਪਣੀ? ਮੇਰੀ ਉਮਰ ਬਾਬਾ ਜੀ ਮੈਂ ਤੁਹਾਨੂੰ ਦੱਸਾਂ, ਚਲੋ ਤੁਸੀਂ ਸ਼ਨਾਖਤੀ ਕਾਰਡ ਤੇ ਲਾ ਲਓ। ਹਾਂਜੀ 93 ਸਾਲ ਹੋ ਗਈ ਸ਼ਨਾਖਤੀ ਕਾਰਡ ਦੇ ਉੱਤੇ। ਅੱਛਾ ਮਾਸ਼ਾਅੱਲਾ ਜੀ ਮਾਸ਼ਾਅੱਲਾ। 100 ਸਾਲ ਦੇ ਕੋਲ ਹੋ। 100 ਸਾਲ ਤੋਂ ਮੈਂ ਆਪਣੇ ਹਿਸਾਬ ਦੇ ਉੱਤੇ ਆ। ਅੱਛਾ ਆਹ ਉਦੋਂ ਕਿਹੜਾ ਲਿਖਦਾ ਲਿਖਾਉਂਦਾ ਹੁੰਦਾ ਵੀ ਸਾਨੇ ਕਦੋਂ ਬੱਚਾ ਹੋਇਆ ਤੇ ਕਦੋਂ ਮਰਿਆ। ਨਾਮ ਕੀ ਆਪਣਾ? ਮੇਰਾ ਨਾਮ ਮੁਹੰਮਦ ਸੈਨ ਹੈ। ਤੇ ਤੁਹਾਡੇ ਵਾਲਦ ਦਾ? ਉਸ ਦਾ ਨਾਮ ਉਮਰਦੀਨ ਹੈ। ਤੇ ਦਾਦੇ ਦਾ? ਦਾਦੇ ਦਾ ਬਾਦਸ਼ਾਹ। ਬਾਦਸ਼ਾਹ। ਆਹ ਕਿਹੜੀ ਬਰਾਦਰੀ ਆਪਣੀ? ਸੰਧੂ ਜੱਟ ਆ ਸੀ। ਵਾਹ ਜੀ ਵਾਹ। ਪਿਛਲਾ ਪਿੰਡ ਆਪਣਾ ਕਿਹੜਾ ਸੀ? ਪਿੰਡ ਮੇਰਾ ਕੋਟ ਮਹਿਮਦ ਖਾਂ। ਤਹਿਸੀਲ ਕਿਹੜੀ ਸੀ? ਤਰਨਤਾਰਨ। ਜ਼ਿਲ੍ਹਾ ਅੰਮ੍ਰਿਤਸਰ। ਅੰਮ੍ਰਿਤਸਰ। ਡਾਕਖਾਨਾ ਖਾਸ ਕੋਟ ਮਹਿਮਦ ਖਾਂ। ਵਾਹ ਜੀ ਵਾਹ। ਇਹਦੇ ਨਾਲ ਕਿਹੜੇ ਪਿੰਡ ਲੱਗਦੇ ਸੀ? ਨਾਲ ਲੱਗਦਾ ਸੀ ਲਾਲਪੁਰਾ। ਹਾਂਜੀ ਟੋਟੀਆਂ, ਫੇਲੋ ਕੇ, ਹਾਂਜੀ ਮਾਣੋ ਕੇ, ਹਾਂ ਜਾਮਾਰਾ, ਸਹੀ। ਤੋੜ, ਹੂੰ ਹਾਂਜੀ ਫਤਿਆਬਾਦ। ਵਾਹ ਜੀ ਵਾਹ। ਕਸਬਾ ਸੀ।
ਤੇ ਤੁਹਾਡਾ ਕਿੱਡਾ ਕੁ ਪਿੰਡ ਸੀ? ਸਾਡਾ ਪਿੰਡ ਵਾਹਵਾ ਸੀ, 4-5-6 ਹਜ਼ਾਰ ਦੀ ਆਬਾਦੀ ਸੀ। ਬਜ਼ੁਰਗੋ ਕਿੰਨੀਆਂ ਲੰਬੜਦਾਰੀਆਂ ਸੀ ਉੱਥੇ? ਇੱਕ ਸੀਗਾ ਲਾਲ ਖਾਨ, ਬਸ ਮਹਿਮੂਦ ਖਾਂ। ਸਹੀ ਹੋ ਗਿਆ। ਪਠਾਨ ਸੀ? ਆ ਪਠਾਨ। ਤੇ ਸਿੱਖ ਵੀ ਰਹਿੰਦੇ ਸੀ ਪਿੰਡ ਦੇ ਵਿੱਚ? ਸਿੱਖ ਹਾਂਜੀ। ਪਿੰਡ ਵਿੱਚ ਨਹੀਂ, ਪਿੰਡੋਂ ਬਾਹਰ ਸਨ। ਅੱਛਾ। ਛੱਪੜੋਂ ਪਾਰ ਸਾਰੇ ਬਕਾਉਣ ਨਾਲ ਪਾਏ ਸੀ। ਕਿਵੇਂ ਦਾ ਪਿੰਡ ਸੀ? ਕਿਹੜੀ ਕਿਹੜੀ ਬਰਾਦਰੀ ਰਹਿੰਦੀ ਸੀ ਉੱਥੇ ਖੱਤਰੀ, ਹਾਂ, ਪਠਾਨ ਹੂੰ, ਤੇ ਆਪਣਾ ਜਲਾ, ਅੱਛਾ, ਘੁਮਿਆਰ ਸਹੀ ਹੋ ਗਿਆ। ਤੇ 2-3 ਘਰ ਜੱਟਾਂ ਦੇ। ਖੱਤਰੀਆਂ ਦੇ ਨਾਂ ਚੇਤਾ? ਖੱਤਰੀਆਂ ਦਾ ਹਾਂਜੀ, ਹਾਂ ਜਾਣਦਾ ਵਾ। ਦੱਸੋ। ਦੁਰਗਾ ਦਾਸ, ਅੱਛਾ, ਨੰਤ ਰਾਮ, ਹਾਂ, ਰਾਮ ਰਤਨ, ਅੱਛਾ, ਜਗਤ ਰਾਮ। ਸਹੀ। ਮਾਲਕ ਬੜੇ ਵੱਡੇ ਸਾਰੇ। ਅੱਛਾ। ਜਗਤ ਰਾਮ ਬਹੁਤ ਵੱਡਾ ਮਾਲਕ ਸੀ। ਜ਼ਮੀਨਾਂ ਹੈਗੀਆਂ ਸੀ ਉਹਨਾਂ ਦੀ? ਹਾਂ। ਤੇ ਮੁਸਲਮਾਨਾਂ ਵਿੱਚੋਂ ਕਿਹੜਾ ਸੀ ਜਾਗੀਰਦਾਰ? ਮੁਸਲਮਾਨਾਂ ਦੇ ਵਿੱਚੋਂ ਹਰ ਆਦਮੀ ਦੇ, ਜਿਹੜਾ ਗਰੀਬ ਤਬਕਾ ਸੀ, ਹਾਂਜੀ, ਐਵਾਂ ਸੀ 5 ਪੈਲੀਆਂ, ਹਾਂ, 5-5 ਕਿੱਲੇ ਐਵਾਂ ਸੀ ਅੱਛਾ, ਸਰਕਾਰੀ। ਸਹੀ। ਉਸ ਤੋਂ ਬਾਅਦ ਪਠਾਨ ਜਿਹੜੇ ਸਨ, ਹੂੰ, ਕਿਸੇ ਦੀ 50 ਕਿੱਲੇ ਸੀ, ਕਿਸੇ ਦੀ 10 ਕਿੱਲੇ ਸੀ। ਕੋਈ ਗਹਿਣੇ ਪਏ ਜੇ ਕੋਈ ਸਿੱਖਾਂ ਨੇ ਸਾਂਭੀ ਉਂਝ। ਅੱਛਾ। ਹਾਂਜੀ, ਉਹ ਸਨ। ਇਹਦੇ ਨਾਲ ਕਿਹੜੇ ਕਿਹੜੇ ਪਿੰਡ ਸੀ ਸਿੱਖਾਂ ਦੇ ਨਾਲ? ਹਾਂਜੀ, ਤੋੜ, ਹਾਂਜੀ, ਸਿੱਖ, ਸਿੱਖਾਂ ਦੇ। ਮਾਣੋ ਕੇ ਆ ਹਾਂ, ਆਪਣਾ ਫੇਲੋ ਕੇ, ਅੱਛਾ, ਚੱਬਾ, ਹਾਂ, ਟੋਟੀਆਂ, ਹਾਂ, ਲਾਲਪੁਰਾ, ਸਿੱਖਾਂ ਦੇ ਪਿੰਡ ਸਨ। ਅੱਛਾ, ਸਿੱਖਾਂ ਦੇ। ਸਹੀ ਹੋ ਗਿਆ। ਉਹ ਵਿਚਕਾਰ ਮੁਸਲਮਾਨਾਂ ਦਾ ਇੱਕ ਪਿੰਡ ਸੀ। ਹਾਂ, ਤੁਹਾਡਾ ਜਿਹੜਾ? ਆ ਪਰ ਇਹ ਬੈਰੋਵਾਲ ਲੱਗਦਾ ਸੀ, ਪਠਾਣਾ ਦਾ ਪਿੰਡ ਸੀ। ਉਹ ਵੀ 10-12 ਮੀਲ ਤੇ ਪੈਦਾ ਸੀ। ਅੱਛਾ। ਹੋਰ ਸਖੀਰ ਜਿਹੜੀ ਸੀ ਉਹ ਬੇਬਾਸ ਸੀ, ਬਿਲਕੁਲ ਧੁਨੀ ਦੇ ਵਿੱਚ ਸੀ ਪਿੰਡ। ਮਸਜਿਦਾਂ ਕਿੰਨੀਆਂ ਸੀ? ਮਸਜਿਦਾਂ? ਮਸਜਿਦ ਇੱਕ ਪੱਕੀ ਸੀ? ਪੱਕੀ ਬਿਹਤਰੀਨ, ਹਾਂ, ਬਾਊ ਕਰੀਮ ਬਖਸ਼ ਨੇ ਬਣਾਈ। ਅੱਛਾ, 3 ਵਾਰਾ ਢਾਕ 3 ਵਾਰਾ ਬਣਾਈ। ਬਹੁਤ ਬਿਹਤਰੀਨ ਮਸਜਿਦ ਬਣਾਈ ਉਹ। ਅੱਛਾ, ਧੋਬੀ ਸੀ ਉਹ ਹੂੰ, ਦਰਜੀ। ਉਹ ਬਾਹਰ ਗਿਆ ਚੀਨ ਵਿੱਚ, ਉਹਦੇ ਕੋਲ ਪੈਸਾ ਬੇਬਾਸ ਸੀ। ਕੁੜੀਆਂ ਉਹ ਲੋਟ ਐਡੇ ਮੈਂ ਵੇਖੇ ਜਿਨ੍ਹਾਂ ਨੂੰ ਬਾਂਟ ਕਹਿੰਦੇ ਨੇ। ਅੱਛਾ, ਬੌਂਡ। ਬਾਂਟ, ਅੱਛਾ। ਉਹ ਐਡੇ ਬਾਂਟ ਮੈਂ ਵੇਖੇ ਉਹਦੇ ਕੋਲ ਥੱਬੇ ਦੇ ਥੱਬੇ। ਤੁਸੀਂ ਪੜ੍ਹਦੇ ਰਹੇ ਹੋ? ਮੈਂ ਪੜ੍ਹਿਆ। ਕਿੰਨੀਆਂ? ਮੈਂ 8ਵੀਂ ਦੇ ਵਿੱਚੋਂ ਹਟਿਆ ਜਦੋਂ ਹਾਂਜੀ, ਸਨ 47 ਲੱਗਾ। ਹਾਂ, ਬਾਬੇ ਮੱਲੇ ਜਾਂਦਾ ਸੀ। ਪਹਿਲਾਂ ਪਿੰਡ ਦੇ ਵਿੱਚ ਸਕੂਲ ਸੀ, ਹਾਂਜੀ, ਕੋਟ ਮਹਿਮਦ ਖਾਂ ਦੇ। ਅੱਛਾ, ਉਸ ਤੋਂ ਬਾਅਦ ਮੈਂ ਡੇਰੇ ਸਾਹਿਬ ਦਾਖਲ ਹੋਇਆ। ਅੱਛਾ, ਉਹ ਬਾਪ ਮੇਰੇ ਨੂੰ ਕਹਿਣ ਲੱਗਾ ਮਾਂ ਮਸਜਿਦ ਪੇ ਨੂੰ ਸੋ ਢਾਲਾ, ਇਹਨੂੰ ਸਿੱਖਾਂ ਦੀ ਤਬਲੀਗ ਹੋਏਗੀ। ਹਾਂ, ਉਹ ਮੈਨੂੰ ਢਾ ਕੇ 8 ਕੋ ਬਾਬਾ ਮੱਲਾ ਸੀ ਉੱਥੋਂ, ਅੱਛਾ, ਬੈਰੋਵਾਲ ਵਾਲੇ ਪਾਸੇ। ਹਾਂਜੀ, ਉੱਥੇ ਫਿਰ ਮੈਂ ਪੜ੍ਹਦਾ ਰਿਹਾ। 8 ਕੋ ਜਾਣਾ ਤੇ 8 ਕੋ ਆਉਣਾ ਸ਼ਾਮ ਨੂੰ ਤੁਰ ਕੇ। ਤੁਰ ਕੇ। ਉਦੋਂ ਸਵਾਰੀ ਆ ਸਾਈਕਲ 22-23 ਰੁਪਏ ਦਾ ਸਾਡੇ ਮੌਲਵੀ ਪੜਾਉਣ ਵਾਲੇ ਨੇ ਲਿਆ ਸੀ, ਘੁਮਿਆਰ ਨੇ। ਫੇਲੋ ਕਹਿੰਦਾ ਸੀ ਉਹ। ਕਿਹੜੇ ਕਿਹੜੇ ਮਾਸਟਰ ਸੀ ਜਿਹੜੇ ਪੜਾਉਂਦੇ ਸੀ? ਨਾਂ ਚੇਤਾ ਉਹਨਾਂ ਦੇ ਕਹਿੰਦਾ ਮਾਸਟਰਾਂ ਦੇ? ਮਾਸਟਰਾਂ ਦਾ ਜਗਨਾਥ ਮਾਸਟਰ, ਅੱਛਾ। ਬਾਹਮਣ ਦਹੀਂ ਪੂਈ ਦਾ, ਕਿੱਥੇ ਪੜਾਉਂਦਾ ਸੀ? ਕੋਟ ਮਹਿਮਦ ਖਾਂ ਦੇ ਪੜਾਉਂਦਾ ਸੀ ਉਹ। ਅੱਛਾ। ਤੇ ਰਜੀਤ ਸਿੰਘ, ਹਾਂ, ਸਿੱਖ ਸੀ ਉਹ। ਅੱਛਾ, ਉਹ ਵਾਜਾ ਵਜਾਉਂਦਾ ਰਹਿੰਦਾ ਸਾਰੀ ਦਿਹਾੜੀ। ਅੱਛਾ ਜੀ। ਹੋਰ ਵੀ ਵਾਜਾ। ਉਹ ਕਿੱਥੋਂ ਦਾ ਸੀ? ਉਹਦਾ ਨਹੀਂ ਮੈਂ ਪਤਾ, ਮੈਂ ਆਖਾਂ ਪਿਓ ਉਹਦਾ ਮੈਨੂੰ ਨਹੀਂ ਪਤਾ ਵੀ ਉਹ ਕਿੱਥੇ ਦਾ ਸੀ। ਹਾਂ, ਹਾਂ, ਪਠਾਣਾ ਦੇ ਘਰ ਇੱਕ ਪਾਸੇ ਸਾਡਾ ਸਹੀ। ਸਫੀਲ ਦੇ ਨਾਲ ਨਾਲ ਸਾਰੇ। ਕਹਿੰਦੇ ਆਲੇ ਦੁਆਲੇ 4 ਦੀਵਾਰੀ ਵੀ ਸੀ? 4 ਦੀਵਾਰੀ, ਬਿਲਕੁਲ 4 ਦੀਵਾਰੀ ਸਫੀਲ ਅਕਬਰ ਬਾਦਸ਼ਾਹ ਦੀ ਬਣੀ ਹੋਈ। ਅੱਛਾ। 3 ਦਰਵਾਜ਼ੇ ਸਨ, ਚੋਰਾਂ ਦਾ, ਟੋਟੀਆਂ ਦਾ, ਫੇਲੋਕਿਆਂ ਦਾ, ਹੂੰ, ਨਾ ਪੱਟੀ ਦਾ। ਪੱਟੀ ਵਾਲਾ ਦਰਵਾਜ਼ਾ ਵੱਜਦਾ ਹੈ। ਹੂੰ, ਇੱਕ ਮੋਰੀ ਰੱਖੀ ਸੀ ਉਹਨਾਂ ਰੰਗਣ ਵਾਸਤੇ, ਅੱਛਾ, ਇੰਨੇ ਇਸ ਤਰ੍ਹਾਂ। ਸਹੀ। ਇਹ ਸਫੀਲ ਸੀ ਕੋਟ ਦੇ ਦੁਆਲੇ। ਹਾਂ, ਇੱਥੇ ਸਿੱਖਾਂ ਦਾ, ਹਿੰਦੂਆਂ ਦਾ ਮੰਦਿਰ ਹੈਗਾ ਸੀ? ਮੰਦਿਰ? ਹਾਂ, ਮੰਦਿਰ ਹਿੰਦੂਆਂ ਦਾ ਮੰਦਿਰ 3 ਪਿੰਡ ਦੇ ਵਿੱਚ? ਤੇਰਾ ਪਿੰਡ ਦੇ ਵਿੱਚ ਪੱਕੇ ਸੀ? ਆ ਪੱਕੇ। ਅੱਛਾ। ਇੱਕ ਤੇ ਹੈਗਾ ਸੀ ਉਹ ਫਿਰ ਉਦੋਂ ਝਗੜਾ ਵੀ ਹੋਇਆ। ਉਹ ਜਦੋਂ ਉਹ ਅਜ਼ਾਨ ਦੇਣੀ ਉਹਨੇ ਤੇ ਬੱਚੇ ਕਿਹੜੇ ਪੜ੍ਹਦੇ ਸੀ ਸਿੱਖਾਂ ਦੇ ਨਾਲ? ਸਾਡੇ ਨਾਲ ਪੜ੍ਹਦੇ ਸਨ। ਕੀ ਨਾਂ ਸੀ? ਸ਼ਬਦਿਆਲ ਸਿੰਘ, ਹਾਂ, ਰਣਜੀਤ ਸਿੰਘ, ਅੱਛਾ, ਸੋਹਣ ਸਿੰਘ। ਹਾਂ, ਉਹ ਕੋਟ ਦਾ ਹੀ ਸੋਹਣ ਸਿੰਘ। ਰਣਜੀਤ ਸਿੰਘ ਤੁਰਾਂ ਦਾ ਸੀਗਾ। ਅੱਛਾ, ਫੇਲੋਕਿਆਂ ਦਾ, ਫੇਲੋਕਿਆਂ ਦਾ। ਅੱਛਾ, ਅੱਛਾ, ਹੋਰ
ਸੂਰਤੀ ਦੇ ਸਿੱਖ ਮਜ਼ਬੀ ਸਿੱਖ ਅੱਛਾ ਉਹ ਵੀ ਕੋਟ ਦਾ ਸੀਗਾ। ਅੱਛਾ ਉਹ ਪੜ੍ਹਦਾ ਸੀ ਸਾਡੇ ਨਾਲ। ਸਹੀ ਬਾਕੀ ਮੁਸਲਮਾਨਾਂ ਦੇ ਮੁੰਡੇ ਜਿਹੜੇ ਸੀ ਉਹ ਪੜ੍ਹਦੇ। ਪਿੰਡ ਕਿਵੇਂ ਦਾ ਸੀ ਤੁਹਾਡਾ? ਪਿੰਡ ਪੱਕਾ ਸੀ। ਹਾਂ ਖਤਰਾਮਾ ਵੀ ਸੀ। ਹਾਂ ਖੱਤਰੀਆਂ ਦਾ ਖੱਤਰੀ ਵਿੱਚ ਦੇ ਸਨ। ਅੱਛਾ ਖਤਰਾਣੀਆਂ ਵਿੱਚ ਹੋਣੀਆਂ ਉਹ ਇੱਕ ਪਾਸੇ ਸਨ। ਅੱਛਾ ਦੁਦੂ ਕਰ ਰਿਹਾ ਉਹ ਇੱਕ ਪਾਸੇ ਹੋਇਆ। ਅੱਛਾ ਇੱਕ ਪਰਾਂ ਸੀ ਮੰਦਰ ਹਾਂ ਤੁੜਾਂ ਵਾਲੇ ਦਰਵਾਜ਼ੇ। ਹਾਂ ਉੱਥੇ ਬੁੱਤ ਵੀ ਪਏ ਵੇਖੇ। ਅੱਛਾ ਖੂਹਾਂ ਦੇ ਪਾਣੀ ਖੂਹ ਲੱਗੇ 3 ਪਿੰਡ ਦੇ ਵਿੱਚ? ਪਿੰਡ ਦੇ ਵਿੱਚ ਨਲਕਾ ਛਲਕਾ ਕੋਈ ਨਹੀਂ ਹੁੰਦਾ। ਕਿਹੜੇ ਪੰਨੇ ਸੀ? ਇੱਕ ਝੋਟੀਆਂ ਵਾਲੇ ਦਰਵਾਜ਼ੇ, ਅੱਛਾ ਇੱਕ ਮਸਜਿਦ ਦੇ ਬੂਹੇ ਅੱਗੇ, ਹਾਂ ਇੱਕ ਪਠਾਣਾ ਦੇ ਬੂਹੇ ਅੱਗੇ। ਅੱਛਾ ਇਹ 3 ਖੂਹ ਦੇ ਸਨ। ਮੁਸਲਮਾਨ ਵੀ ਭਰਦੇ ਸਨ ਪਾਣੀ, ਅੱਛਾ ਸਿੱਖ ਵੀ ਭਰਦੇ ਸਨ, ਹਾਂ ਖੱਤਰੀ ਵੀ ਭਰਦੇ ਸਨ। ਬਾਹਮਣ ਲੱਗੇ ਹੁੰਦੇ ਸਨ ਖੱਤਰੀਆਂ ਦੇ, ਅੱਛਾ ਗਾਗਰਾਂ 'ਚ ਘਰੀ ਦੇ ਕੇ ਆਉਂਦੇ ਸੀ। ਜ਼ਮੀਨ ਹੈ ਸੀ ਆਪਣੀ? ਜ਼ਮੀਨ ਮੇਰੀ ਹੈ ਸੀ। ਬਾਗ ਬਾਬੇ ਬਾਦਸ਼ਾਹ ਦਾ। ਹਾਂ ਫਿਰ ਲੋਕ ਕਹਿੰਦੇ ਰਾਹ ਦੇ ਉੱਤੇ ਹਾਂ ਵੱਡਾ ਬੋੜ ਓਹੋ ਤੇ ਬਾਗ ਸਾਰਾ 5 ਕਿੱਲੇ, ਇੱਕ ਮਰਲਾ ਨਹੀਂ ਆ ਸਕਿਆ। ਕਾਹਦਾ ਬਾਗ ਸੀ? ਅੱਬਾਂ ਦਾ ਅਮਰੂਦ ਆੜੂ ਬਦਾਮਾਂ ਤੀਕਰ ਤੁਸੀਂ ਲਾਏ ਸੀ? ਹਾਂ ਅਨਾਰ। ਵਾਹ ਜੀ ਵਾਹ। ਇਹ ਮੈਨੂੰ ਪਤਾ ਵੀ ਸ਼ੇਕੜਾ ਅਨਾਰ ਹੁੰਦੇ ਸੀ, ਸ਼ੇਕੜਾ ਅਮਰੂਦ ਹੁੰਦੇ ਸਨ। ਜਿਹੜੇ ਬਾਹਰ ਜ਼ਮੀਨ ਸੀ, ਬਾਹਰ ਜ਼ਮੀਨ ਇੱਕ ਪਾਸੇ ਕਬਰਾਂ ਸਨ, ਹਾਂਜੀ ਇਸ ਪਾਸੇ ਈਦ ਮਸਜਿਦ ਸੀ। ਹਾਂ ਹਾਂਜੀ ਤੇ ਉਸ ਤੋਂ ਬਾਅਦ ਬਾਕੀ 3 ਰਸਤੇ ਜਾਂਦੇ। ਫੇਲੋ ਕਹਿਣ ਟੋਟੀਆਂ ਪੱਟੀ ਨੂੰ, ਅੱਛਾ ਤੁੜਾਂ ਨੂੰ, ਇਹ ਅੱਗੋਂ ਪਿੰਡਾਂ 'ਚ ਜਾਂਦੇ ਸੀ ਰਸਤੇ। ਸਹੀ। ਖੂਹ ਲੱਗੇ ਸੀ ਬਾਹਰ ਡੇਰਿਆਂ ਤੇ? ਬਾਹਰ ਖੂਹ ਲੱਗੇ ਸੜਕ। ਕੀ ਨਾਂ ਸੀ ਖੂਹਾਂ ਦੇ? ਨਵਾਂ ਵਾਲਾ ਖੂਹ ਹਾਂ ਜਗਤ ਰਾਮ ਦਾ। ਅੱਛਾ ਇਹ ਸਾਡੇ ਬਾਗ ਦੇ ਪਿਛਲੇ ਬੰਨੇ ਲੱਗਾ ਸੀ। ਹੂੰ ਤੇ ਆਪਣਾ ਬਾਗ ਵਾਲਾ ਖੂਹ ਹਾਂ 1 2 ਬੋੜਾ ਆਪਣਾ ਥੰਮਣ ਵਾਲਾ ਖੂਹ ਅੱਛਾ ਇਹ ਤੁੜਾਂ ਵਾਲੇ ਪਾਸੇ ਸੀ, ਸਹੀ। ਬਾਬੇ ਸਧਾਣੇ ਦੇ ਕੋਲ। ਹਾਂ ਹਾਂ ਮੇਲਾ ਲੱਗਦਾ ਸੀ ਪਿੰਡ 'ਚ? ਮੇਲਾ ਬੜਾ ਲੱਗਦਾ ਸੀ। ਕਿਹਦਾ ਲੱਗਦਾ ਸੀ ਮੇਲਾ? ਮੇਲਾ ਬਾਬੇ ਦਾਦੇ ਮੁਹੰਮਦ ਖਾਂ ਵਾਲੀ ਦਾ। ਅੱਛਾ ਉਹਦਾ ਦਰਬਾਰ ਕਿੱਥੇ ਸੀ? ਉੱਥੇ ਬਾਗ ਦੇ ਵਿੱਚ ਹੀ, ਅੱਛਾ ਬਾਗ ਦੇ ਵਿੱਚ ਦਰਬਾਰ ਸੀ ਉਹਦਾ। ਬੜਾ ਵਧੀਆ ਬਣਿਆ ਸੀ? ਬੜਾ ਵਧੀਆ ਬਣਿਆ ਸੀ। ਅਜੇ ਉੱਥੇ ਖੱਤਰੀ ਕਾਬਲ ਸੀਗਾ। ਹੋਰ ਸਹੀ। ਮਰ ਗਿਆ ਵੇ ਪਤਾ ਕੋਈ ਨਹੀਂ, ਥੋੜਾ ਚਿਰ ਹੋ ਗਿਆ। ਬੰਦਾ ਗਿਆ ਸੀ ਮਗਰ ਖਬਰਾਂ ਲੈ ਕੇ ਆਇਆ ਸੀ। ਹੂੰ ਫਿਰ ਅੱਖਾਂ ਟੱਬਾ ਉੱਥੇ ਬੈਠਾ ਖੱਤਰੀ। ਸਹੀ ਸਹੀ। ਮੇਲਾ ਵਾਹਵਾ ਲੱਗਦਾ ਸੀ? ਚੰਗਾ ਮੇਲਾ ਲੱਗਦਾ ਸੀ। ਭੰਡਾਰੇ ਵਰਤੀਦੇ ਸੀ। ਬਾਬਾ ਮਹਿੰਗੇ ਸ਼ਾਹ ਭਲਵਾਨ ਬੰਦਾ ਸੀ। ਇੱਥੇ ਛਾਤੀ ਸੀ ਉਹਦੀ। ਓਹ ਹੋ ਉਹਨੂੰ ਤਾਂ ਸਾਰਾ ਕੁਝ ਹੀ ਚੇਤਾ? ਸਾਨੂੰ ਆਹੋ ਸਾਨੂੰ ਸਾਰਾ ਚੇਤਾ। ਮੈਨੂੰ ਮਕਾਨ ਦਿਸਦੇ ਨੇ ਪਏ ਆਪਣੇ ਕੀ ਤੇ ਆਪਣਾ ਦੁਨੀਆ ਦੇ ਕੀ ਆਪਣੇ ਮਕਾਨ ਸਾਰੇ ਦਿਸਦੇ ਨੇ ਅੱਖਾਂ ਦੇ ਅੱਗੇ। ਤੇ ਸ਼ਹਿਰ ਕਿਹੜਾ ਫਿਰਿਆ? ਸ਼ਹਿਰ ਹਾਂ ਸ਼ਹਿਰ ਮੈਂ ਕਿਤੇ ਵੀ ਨਹੀਂ ਗਿਆ। ਤਰਨ ਗਿਆ ਵਾਂ। ਅੱਛਾ ਗਾਂ ਲੈ ਕੇ। ਅੱਛਾ 13.5 ਰੁਪਈਆਂ ਦੀ ਗਾਂ ਵੇਚੀ ਕੁੜੀ, ਐਡਾ ਚੱਡਾ। 13.5 ਰੁਪਈਆਂ ਦੀ। 13.5 ਰੁਪਈਆਂ ਦੀ? 13.5 ਰੁਪਏ ਦੀ ਮੰਡੀ ਲੱਗਦੀ ਸੀ ਉੱਥੇ? ਮੰਡੀ ਲੱਗਦੀ ਤਰਨ। ਵਾਹ ਜੀ ਮੱਸਿਆ ਵੀ ਲੱਗਦੀ ਸੀ ਸਹੀ ਹੋ ਗਿਆ। ਸਿੱਖਾਂ ਦੀ। ਬਜ਼ੁਰਗੋ ਜਦੋਂ 47 ਦੀ ਵੰਡ ਹੋਈ ਆ, ਹਾਂ ਕਿੱਦਾਂ ਹਮਲੇ ਹੋਏ? ਕਿੱਦਾਂ ਪਤਾ ਲੱਗਿਆ ਅਸੀਂ ਇੱਥੋਂ ਚਲ ਜਾਣਾ? ਉਹ ਸਾਨੂੰ ਖੱਤਰੀਆ ਦਾ ਮੁੰਡਾ ਕਾਂਸ਼ੀ ਰਾਮ ਹੁੰਦਾ ਸੀ। ਅੱਛਾ ਉਹ ਆਣ ਕੇ ਰੋਣਾ ਪਿੱਟਣਾ ਆਖਣਾ ਤੁਹਾਂ ਟੁਰ ਜਾਣਾ, ਅੱਛਾ ਤੁਹਾਂ ਟੁਰ ਜਾਣਾ। ਉਹ ਡੋਗਰਾ ਮਿਲਟਰੀ ਆਈ। ਹੂੰ ਉਹ ਰੋਟੀ ਪਾਣੀ ਤੇ ਖਾਣਾ। ਅੱਛਾ ਤੇ ਸਾਨੂੰ ਨਾ ਭਰੋਂ ਵਾਲੋ ਮਿਲਟਰੀ ਆਉਣੀ ਸੀ ਮੁਸਲਮਾਨੀ। ਹੂੰ ਉਹਨਾਂ ਸਾਨੂੰ ਸਵੇਰੇ ਅੱਗੇ ਲਾ ਲਿਆ। ਅੱਛਾ ਮਾਂ ਡੰਗਰ ਬੂਹੇ ਖੁੱਲੇ ਸੁੱਟ ਕੇ ਤੁਰ ਪਏ। ਕੋਈ ਸਮਾਨ ਨਹੀਂ ਚੱਕਿਆ? ਕੋਈ ਸਮਾਨ ਨਾ ਲਿਆਂਦਾ। ਸਾਰਾ ਪਿੰਡ ਉੱਠ ਗਿਆ? ਸਾਰਾ ਪਿੰਡ ਤੋਰ ਲਿਆ ਉਹਨਾਂ ਅੱਗੇ ਲਾ ਕੇ ਕਿ ਅੱਛਾ ਡੋਗਰੇ ਸੀ। ਅੱਛਾ ਉਹਨਾਂ ਸਾਨੂੰ ਕੋਠੀ ਲੈ ਆਂਦਾ ਨਸ਼ੌਰੇ। ਉੱਥੇ ਲੈਣ ਕੇ ਬਗਲ ਬਰਸ਼ੀਆਂ ਇਸ ਪਾਸੇ ਰਖਾ ਲਈਆਂ, ਤਲਵਾਰਾਂ ਇਸ ਪਾਸੇ ਰਖਾ ਲਈਆਂ। ਕਿਹੜੀ ਜਗ੍ਹਾ ਤੇ? ਨਸ਼ੌਰੇ ਉੱਥੇ ਜਿੱਥੇ ਉਹਨਾਂ ਕੈਂਪ ਸੀ ਉੱਥੇ ਨਸ਼ੌਰਾ ਹੈਗਾ ਸੀ ਫੌਜੀਆਂ ਦਾ। ਇਹ ਨਸ਼ੌਰਾ ਨਹੀਂ, ਉਹ ਨਸ਼ੌਰਾ ਹੈਗਾ ਉੱਥੇ? ਆਹੋ ਨਸ਼ਹਿਰਾ ਹੈਗਾ ਅਜੇ। ਅੱਛਾ ਅਜੇ ਵੀ ਹੈਗਾ ਨਸ਼ਹਿਰਾ। ਪ੍ਰੈਜ਼ੀਡੈਂਟ ਇੱਥੋਂ ਦੇ ਇੱਥੇ ਗੁਜਰਾਂ ਵਾਲਾ ਹੈਗਾ ਸੀ। ਅੱਛਾ ਤੇ ਉਹਨਾਂ ਬਸ ਰਖਾ ਲਈਆਂ। ਤੁਹਾਡੇ ਕੋਲ ਬੰਦੂਕਾਂ ਹੈਗੀਆਂ ਸੀ? ਬੰਦੂਕਾਂ ਹੈ ਸਰ 12। ਅੱਛਾ ਦੇਸੀ ਬਣੀਆਂ ਲਵਾਰਾਂ ਬਣਾਈਆਂ, ਹੂੰ ਉਹ ਉਹ ਵੀ ਉਹਨਾਂ ਰਖਾ ਲਈਆਂ। ਹੂੰ ਨਾਈਆਂ ਦੇ ਕੜਛੇ ਰਖਾ ਲਏ। ਅੱਛਾ
ਸਾਡੇ ਕੋਲ ਬਰਸ਼ੀਆਂ ਰਖਾ ਲੀਆਂ, ਛੋਟੇ ਰਖਾ ਲਏ। ਸਹੀ। ਮੇਰੇ ਕੋਲ ਬਰਸ਼ੀ ਰਖਾ ਲਈ। ਅੱਛਾ, ਆਹ ਤੁਹਾਡੇ ਕੋਲ ਵੀ ਹੈਗੀ ਸੀ? ਬਰਸ਼ੀ ਮੇਰੇ ਕੋਲ ਬਰਸ਼ਾ ਦੀ ਕੁੜੀ ਆ ਐਡਾ। ਵਾਹ ਜੀ ਵਾਹ। ਉਹ ਵੀ ਰਖਾ ਲਿਆ। ਹਾਂ। ਕੁੜੀਆਂ ਪਾਣੀ ਲੈਣ ਜਾਣੀਆਂ ਗਈਆਂ, ਅੱਛਾ, ਮਿਲਟਰੀ ਵਾਲਿਆਂ ਫੜ ਲਿਆ। ਮਿਲਟਰੀ ਵਾਲਿਆਂ ਨੇ? ਮਿਲਟਰੀ ਵਾਲਿਆਂ ਨੇ ਰਾਤ ਜਿੱਥੇ ਪਈ ਨਾ ਹਾਂਜੀ। ਤੇ ਵਿੱਚ ਫਿਰਨ ਲੱਗ ਪਏ। ਅੱਛਾ। ਠੋ ਇਹਨੂੰ बैंडियाँ फड़ियाँ, बहू आती है, बहू आती है। अच्छा, इससे बहू आती है। कुड़ियां दे वो 5-7 कुड़ियां ठा के कैंप चले गए। अच्छा, वो बदफेली करते रहे। ओए होए। मेरे प्यो दे बजिए सी 9 बरछियां। ਤੁਹਾਡੇ प्यो दे 9 बरछियां। ਇੱਥੇ ਪਾਊਡਰ ਪਾਉਦੇ ਫਰ ਉੱਡ ਕੇ ਜਾਂਦਾ ਹੈ। ਉਹ ਕਿੰਨੇ ਮਾਰੀਆਂ ਸੀ? ਸਿੱਖਾਂ ਨੇ। ਉਦੋਂ ਹਮਲਾ ਹੋਇਆ ਸੀ ਉਹ ਤੁਹਾਡੇ ਤੇ? ਪਿੰਡ ਦੇ ਵਿੱਚ ਮਾਰਿਆ, ਉਦੋਂ ਹਮਲਾ ਨਹੀਂ ਹੋਇਆ। ਪਿੰਡ ਦੇ ਵਿੱਚ ਮਾਰਿਆ, ਨਮਾਜ਼ ਪੜ੍ਹ ਕੇ ਮੰਜੇ ਤੇ ਬੈਠਾ। ਹਾਂ। ਮਗਰੋਂ ਆਇਆ ਸਾਧੂ ਸਿੰਘ ਦਾ ਭਣੇਵਾ। ਅੱਛਾ, ਪਿੰਡ ਦਾ ਹੀ ਸੀ? ਪਿੰਡ ਦੇ ਵਿੱਚ ਸੀ। ਉਹ ਹੈਗਾ ਸੀ ਨਸ਼ਹਿਰੇ ਦਾ। ਅੱਛਾ। ਉਹ ਨਸ਼ਹਿਰੇ ਦਾ ਸੀਗਾ ਤੇ ਉਹਨਾਂ ਨੇ ਕੱਢ ਦਿੱਤਾ। ਹਮਲਾ ਕੀਤਾ। ਅੱਛਾ। ਜਦੋਂ ਉਹ ਫਿਰ ਕੁੜੀ ਆਣ ਕੇ ਕੱਲਾ ਤਵਾ ਕਰਦਾ ਤੇ ਬਰਸ਼ੀਆ ਆ ਗਿਆ। ਤੁਹਾਡੇ ਦੁਸ਼ਮਣੀ ਸੀ ਕੋਈ? ਬਾਪ ਮੇਰੇ ਦੇ ਦੁਸ਼ਮਣੀ ਸੀ ਕੋਈ? ਨਾ ਨਾ ਦੁਸ਼ਮਣੀ ਕੋਈ ਨਹੀਂ, ਉਹਦਾ ਜ਼ੋਰ ਸੀ। ਅੱਛਾ। ਬਾਰਨ ਕੁੱਟਣ ਦਾ। ਉਹ ਰੇੜ ਖੁੜ ਕੇ ਨਾ ਤੇ ਉਸ ਦਰਬਾਰ ਦੇ ਕੋਲ ਆ ਗਿਆ। ਅੱਛਾ। ਭੱਜ ਭੁੱਜ ਕੇ ਉਸੋ ਚੁੱਕ ਕੇ ਫਿਰ ਬੰਦੇ ਨਿਕਲੇ, ਫੜ ਲੋ ਜਾਣਾ ਨਾ ਪਾਉਣਾ। ਵਿੱਚ ਅਸੀਂ ਵੀ। ਅੱਛਾ। ਉਹ ਮੈਨੂੰ ਪਾਣੀ ਪਿਆ, ਮੈਨੂੰ ਪਾਣੀ ਪਿਆ। ਕੌਣ ਕਹਿੰਦਾ? ਉਹ ਸਾਧੂ ਸਿੰਘ ਸਿੱਖ ਜਿਹੜਾ ਸੀ। ਅੱਛਾ। ਉਹਨੂੰ ਪਾਣੀ ਪਿਆਇਆ। ਉਹ ਖਰੇ ਕੇ ਦੱਸ ਦੇ ਗਿਆ ਜਾਂ ਕੀ ਮੈਨੂੰ ਕਹਿ ਗਿਆ ਵੀ ਇਹਦਾ ਇਲਾਜ ਕਰ, ਇਹਦਾ ਇਲਾਜ ਕਰ। ਉਹ ਉਦੋਂ ਵੀ ਨਾਲ ਸੀ। ਉਹਦੇ ਸਾਡੇ ਮਿਲਿਆ 2-2.5 ਮਹੀਨੇ ਸੇ ਬਾਅਦ ਦੇ ਸਕੂਲ। ਅੱਛਾ। ਉਹ ਲਾਹੌਰ ਆ ਗਿਆ ਸੀ, ਕਸੂਰ ਚਲੇ ਗਏ ਸਨ ਜਦੋਂ ਜ਼ਖਮੀ ਹੋਏ। ਇਹ ਤੇ ਪਿੰਡ ਦੀ ਗੱਲ ਹੈ ਨਾ। ਅੱਛਾ, ਉੱਥੋਂ ਫਿਰ ਤੁਸੀਂ ਉੱਠੇ ਕੈਂਪ 'ਚ ਆਏ? ਉਹ ਫਿਰ ਸਾਨੂੰ ਮਿਲਟਰੀ ਲੈ ਆਈ। ਹਾਂਜੀ। ਤੋਰ ਲਿਆ ਨਾ। ਉਹ ਜਿਹੜਾ ਨਹੀਂ ਤੁਰਦਾ ਮਾਰ ਸਕੀਨ ਤੇ ਪੁੱਠਾ ਕਰ ਲਿਆ। ਅੱਛਾ। ਸਿੱਖਾਂ ਨੂੰ ਐਂ ਸਾਰੇ ਕਰਦੇ ਹੁਣ ਮਿਲਟਰੀ ਵਾਲੇ? ਮਿਲਟਰੀ ਵਾਲੇ। ਅੱਛਾ। 2 ਬੰਦੇ ਉਹਨਾਂ ਮਾਰੇ ਆ। ਕਿੰਨਾ ਦੇ? ਮੁਸਲਮਾਨਾਂ ਦੇ। ਅੱਛਾ। ਨਿੱਕਾ ਕਰੁੰਜੜਾ ਤੇ ਇੱਕ ਹੋਰ ਬੰਦਾ ਸੀ ਵਡੇਰਾ ਸੀ, ਨਹੀਂ ਐਂ ਕਰਕੇ ਮੇਰੇ ਅੱਗੇ ਤੁਰਦਾ ਸੀ। ਅੱਛਾ। ਉਹ ਮਾਂ ਹੀ ਮਾਰੇ ਸਕਰੀਨ ਰੱਖ ਕੇ ਸੂਬੇ ਦੇ ਵਿੱਚ ਸੁੱਟਤਾ। ਓਏ ਹੋਏ ਹੋਏ। ਫੇਰ ਆ ਗਈ ਅੱਗੇ ਕਿੱਕਰ ਇੱਕ। ਅੱਛਾ। ਐ ਇਸ਼ਾਰੇ ਕਰਦੇ ਉਹਨੇ ਪਿਆਜ ਹੋਗਾ ਆ ਜਾਓ। ਕਿੱਕਰ ਬੜੀ ਤਗੜੀ ਸੀ। ਅੱਛਾ। ਤੇ ਐਸ ਵੇਲੇ ਸਭ ਪਾਣੀ ਪਾਣੀ ਪੈਣਾ ਨਾ। ਅੱਛਾ। ਰੋਈ ਦੇ ਵਿੱਚ ਬੈਠ ਜਾਓ ਬੈਠ ਜਾਓ ਬੈਠ ਜਾਓ ਬੈਠ ਜਾਓ ਬੈਠ ਜਾਓ ਬੈਠ ਜਾਓ। ਉਹ ਬਹਿ ਗਏ। ਐ ਸੁੱਟਿਆ ਫੇਰਾ ਸਾਰੇ ਕੁੜੀਆਂ ਦੇ ਤੇਰੇ ਦੀ। ਉਹ ਆਖੇ ਨਾ ਸਰਦਾਰ ਦਾ ਹੁਕਮ ਹੈ ਲੂਟੋ ਮਤ, ਕਾਟੋ ਕਾਟੋ ਕਾਟੋ। ਕੌਣ ਕਹਿੰਦਾ ਸੀ? ਉਹ ਡੋਗਰੇ। ਅੱਛਾ, ਕਾਟੋ ਕਾਟੋ, ਮਾਰ ਦਿਓ ਇਹਨਾਂ ਨੂੰ। ਹਾਂ। ਉਹ ਫਿਰ ਪਿਓ ਮੇਰਾ ਕਹਿਣ ਲੱਗਾ ਨਿਕਲ ਜਾ। ਤੁਹਾਨੂੰ? ਨਿਕਲ ਜਾ ਜਾਂਦਾ ਤੇ ਉਹ ਮੈਂ ਨਿਕਲਿਆ ਤੇ ਅੱਗੇ ਮੇਰਾ ਮਾਮਾ ਸੀ ਆਇਆ, ਉਹ ਲੋਧਰਿਓ। ਅੱਛਾ। ਸਾਨੂੰ ਲੈਣ ਵਾਸਤੇ। ਉਹਦਾ ਮੈਂ ਪਿੱਛੋਂ ਝੱਗਾ ਫੜ ਲਿਆ ਤੇ ਕਰਕੇ। ਅੱਛਾ। ਆਂਦਾ ਪਿਓ ਫੌਜੀਏ ਦੀ ਬੰਦੂਕ ਖੋਈਏ ਤੇ ਫੇਰ ਵੱਜਦੇ ਆ। ਅੱਛਾ। ਬਰੇਨ ਗਨ ਮਲੇ ਦੇ ਬੀੜ ਕੇ ਬੈਠਾ ਘਰ ਤੋੜੀ ਦੇ ਉੱਤੇ। ਅੱਛਾ। ਲੈ ਭਾਈ ਅਸੀਂ ਫਿਰ ਉਧਰ ਤੁਰ ਪਏ। ਉਹ ਉਸ ਜ਼ਮਾਨੇ 'ਚ ਅਸਲਾ ਚਲਾ ਲੈਂਦਾ ਸੀ। ਅੱਛਾ। ਮਾਮਾ ਮੇਰਾ। ਸਹੀ। ਉੱਥੇ ਗਏ ਜਾ ਕੇ ਐ ਕਰਨ ਲੱਗਾ, ਮਗਰੋਂ ਦੂਜੇ ਮਾਰੀ ਗੋਲੀ ਆ ਪਈ। ਮਾਮੇ ਦੇ? ਮਾਮੇ ਦੇ। ਓਏ ਹੋਏ। ਉਹ ਡਿੱਗ ਪਿਆ। ਨਿਕਲ ਜਾ ਨਿਕਲ ਜਾ ਨਿਕਲਿਆ ਜਾਂਦੇ। ਮੈਂ ਬਾਈ ਛੱਡ ਕੇ ਨਸਿਆ। ਅੱਛਾ। ਅੱਗੇ ਭਰਾ ਮੇਰਾ ਪਿਆ, ਤਲਵਾਰ ਵੱਜੀ ਉਹਦੇ ਸਿਰ 'ਚ। ਆ ਬਾਂਹ ਦੇ ਇੱਥੇ ਤਲਵਾਰ ਸਿਰ 'ਚ। ਓਏ ਹੋਏ। ਤੁਹਾਡੇ ਤੋਂ ਵੱਡਾ ਸੀ? ਤੁਹਾਡੇ ਤੋਂ ਵੱਡਾ ਸੀ? ਵੱਡਾ ਸੀ ਮੇਥੋਂ। ਅੱਛਾ। ਮੇਥੋਂ ਵੱਡਾ ਸੀ ਉਹ ਭਾਈ ਉਹਨੂੰ ਚੁੱਕਿਆ ਚੱਕਿਆ ਉਠਾਇਆ। ਅੱਗੇ ਜਿਹੜਾ ਸੀ ਉਹ ਮੈਂ ਬਰਸ਼ੀ ਮਰੋੜੀ ਐ ਦੋਰੀ ਕਰਕੇ ਆਇਆ। ਹੁਣ ਭੱਜ ਮਾਰਾ ਜੇ ਕਿਤੇ ਭੱਜੇ ਹੁਣ ਭੱਜ। ਉਹ ਬਰਸ਼ੀ ਫੜ ਕੇ ਤਾਕਤ ਦੇ ਨਾਲ ਅੱਛਾ ਦੋਰੀ ਕਰਤੀ ਮੈਂ। ਆ ਫੜ ਲਈ ਸਿੱਖ ਦੀ। ਬੁੱਢੀਆਂ ਉੱਠੀਆਂ ਸੋ ਜਿਹਨਾਂ ਦੇ ਮਰੇ ਸੀ ਉਹ ਲਿਤਰੀ ਡਹਿ ਪਈਆਂ ਨੂੰ। ਅੱਛਾ। ਸਿੱਖ ਨੂੰ? ਸਿੱਖ ਨੂੰ। ਅੱਛਾ। ਫਿਰ ਭਾਈ ਅਸੀਂ ਜੋ ਭੱਜੇ ਫਿਰ ਜਵਾਰ ਦੇ ਵਿੱਚ ਆ ਗਏ। ਕਿੰਨੇ ਜਣੇ ਸੀ? 2 ਮਹਾਰਾਜ, ਘੁਮਿਆਰ ਤੇ ਮੈਂ। ਅੱਛਾ। ਅਸੀਂ ਪਾਣੀ ਦੇ ਵਿੱਚ ਬਹਿ ਗਏ, ਸਿੱਕਾ ਮਾਰ ਕਟਾਈ, ਸਾਹਮਣੇ ਭਰਾ ਮਾਰਿਆ। ਤੁਸੀਂ ਵੇਖਦੇ ਪਏ ਸੀ? ਵੇਖਦੇ ਸੀ।
ਆਇਆ ਜਿਸ ਵੇਖਦੇ ਆ, ਉਹ ਫਿਰ ਗੋਲੀਆਂ ਆਈਆਂ ਸਿੱਧੀਆਂ ਹਾਂ ਸਾਡੇ ਕੋਲ ਚੁਰ ਚੁਰ ਅੱਛਾ ਪਾਣੀ ਦੇ ਵਿੱਚ ਵੱਜ ਗਿਆ। ਉਹ ਵੀ ਬੰਦਾ ਮੈਂ ਇੱਥੇ ਕਿਲੇਦਾਰ ਸਿੰਘ ਮੈਨੂੰ ਮਿਲਿਆ ਸੀਗਾ। ਅੱਛਾ ਤੇ ਉਹ ਫਿਰ ਅਸੀਂ ਉੱਠ ਕੇ ਭੱਜੇ, ਸਿੱਖ ਇੱਧਰ ਆ ਜਾਓ, ਉਹ ਕੈਂਪ ਜਿਹੜਾ ਬਣਿਆ ਸੀ ਇੱਧਰ ਆ ਜਾਓ ਇੱਧਰ ਆ ਜਾਓ ਇੱਧਰ ਆ ਜਾਓ। ਅੱਛਾ ਉਹ ਮਾਰੀ ਆਉਂਦੇ ਸੀ ਕੈਂਪ ਦੇ ਵਿੱਚ। ਕੈਂਪ ਦੇ ਵਿੱਚ। ਅਸੀਂ ਫਿਰ ਗਏ ਨਾ ਤੇ ਸਿੱਧੇ ਲੰਘੇ। ਤੁਹਾਡੇ ਕਿੰਨੇ ਜੀ ਸ਼ਹੀਦ ਹੋਏ ਉੱਥੇ? 7 ਜੀ ਸ਼ਹੀਦ ਹੋਏ। ਕੌਣ ਕੌਣ? 3 ਭਤੀਜੇ, ਹਾਂਜੀ, 1 ਭਰਜਾਈ, ਅੱਛਾ, 1 ਮਾਮੇ ਦਾ ਪੁੱਤਰ ਭਰਾ, ਮਾਮੇ ਦਾ ਪੁੱਤਰ, ਤੇ 1 ਆਪਣਾ ਬਾਪ ਵੀ ਉੱਥੇ ਸ਼ਹੀਦ ਹੋ ਗਿਆ? ਫੌਜ ਹੋ ਗਿਆ ਸੀਗਾ। ਅੱਛਾ। ਇਹ ਸਾਨੂੰ ਫਿਰ ਅਸੀਂ ਉੱਥੋਂ ਦੇ ਨਿਕਲੇ ਫਿਰ ਆ ਕੈਂਪ ਦੇ ਵਿੱਚ ਆ ਗਏ ਅਸੀਂ। ਕਿੱਥੇ? ਬੜਾ ਮਾਲ ਪਿਆ, ਗੁੜੀਆਂ ਬੋਰੀਆਂ ਦੀਆਂ ਬੋਰੀਆਂ, ਦੁੜੀਆਂ ਬੜੀ। ਕੈਂਪ ਕਿੱਥੇ ਸੀ? ਪੱਟੀ ਅੱਛਾ। ਸਟੇਸ਼ਨ ਦੇ ਉੱਤੇ। ਉਸ ਜਗ੍ਹਾ ਤੇ ਕਿੰਨਾ ਕੁ ਬੰਦਾ ਸ਼ਹੀਦ ਹੋਇਆ, ਮਰਿਆ? ਕਿਹੜਾ? ਉਸ ਜਗ੍ਹਾ ਤੇ। ਉਸ ਜਗ੍ਹਾ ਤੇ ਸ਼ਹੀਦ ਹੋਇਆ ਬੱਗੇ ਖਾਂ। ਅੱਛਾ। ਉਹ ਕੈਂਪ ਦੇ ਵਿੱਚ ਪਿੱਪਲ ਥੱਲੇ। ਅੱਛਾ। ਫਾਟਕ ਸੜਕ ਦਾ ਲੰਘਦਾ ਕਸੂਰ ਵਾਲੀ ਸੜਕ ਨੂੰ। ਹਾਂਜੀ। ਤੇ ਉੱਥੇ ਪਿੱਪਲ ਥੱਲੇ ਮੰਜੇ ਨੇ ਫੁਰ ਬੱਸੀਆਂ ਵੱਜੀਆਂ, ਚੰਗੇ ਜਵਾਨ ਸਨ। ਓਏ ਹੋਏ ਹੋਏ। ਉਹ ਉੱਥੇ ਸ਼ਹੀਦ ਹੋ ਗਏ। ਤੇ ਪਿੰਡ ਦੇ ਉੱਥੇ ਤੇ ਪਤਾ ਨਹੀਂ ਕਿੰਨਾ ਕਿ ਮੁਲਕ ਸ਼ਹੀਦ ਹੋਇਆ। ਅੱਛਾ। ਉੱਥੇ ਤੇ ਪਤਾ ਨਹੀਂ ਕਿੰਨੀ ਗਿਣਤੀ ਹੈ। 4,500 ਦੇ ਵਿੱਚ 500-400 ਬੰਦਾ ਬਚ ਗਿਆ। ਬਸ ਸਭ ਕਤਲ ਕਰਤੇ। ਓਏ ਹੋਏ ਹੋਏ। 400-500 ਬੰਦਾ ਬਚਿਆ। ਬਾਕੀ ਬੈਣਾ ਜੇ ਕਮਾਦ ਕੁਦਰੀ ਦਾ ਟੜਾਲ ਦੜਾਲ ਤਲਵਾਰਾਂ ਨਾਲ। ਤੁਹਾਡੇ ਪਿੰਡ ਦੇ ਮੈਂ ਅੱਗੇ 2 ਇੰਟਰਵਿਊ ਕੀਤੇ ਸੀ 3 ਮਹੀਨੇ ਪਹਿਲੋਂ। ਆਹੋ। ਉਹਨਾਂ ਨੇ ਦੱਸਿਆ ਇੱਕ ਬਾਬੇ ਦੇ ਇੱਥੇ ਤਲਵਾਰ ਵੱਜੀ ਸੀ ਮੋਢੇ ਤੇ। ਕਾਰੀ ਦੇ ਵੱਜੀ ਤਲਵਾਰ ਮੋਢੇ ਦੇ ਉੱਤੇ। ਇਹਨੂੰ ਮੈਂ ਚੁੱਕ ਕੇ ਲਿਆਂਦਾ 2 ਮੀਲ। ਅੱਛਾ। ਛੋਟਾ ਜਿਹਾ ਸੀ ਤੇ ਬੱਚੀਆਂ ਹੈ, ਬਾਬਾ ਮੇਰੇ ਕੋਲ ਪਈਏ 5 ਹੈਗੇ ਲੈ ਲੈ, ਬਾਬਾ ਮੇਰੇ 10 ਲੈ ਲੈ, ਛੱਡ ਦੇ। ਉਹ ਸਿੱਖ ਧੂ ਕੇ ਲਈ ਜਾਣ ਕੁੜੀਆਂ ਨੂੰ। ਓਏ ਹੋਏ। ਮੇਰਾ ਇੱਕ ਭਤੀਜਾ ਆ ਗਿਆ ਸੀਗਾ। ਅੱਛਾ। 8-9 ਸਾਲਾਂ ਬਾਅਦ ਉਧਰੋਂ। ਉਹ ਕਿੰਨੇ ਫੜ ਲਿਆ ਸੀ? ਸਿੱਖਾਂ ਨੇ 3 ਭਤੀਜੇ ਦੱਸਿਆ ਨੇ ਵੀ 3 ਭਤੀਜੇ ਦੇ 1 ਭਰਜਾਈ। ਹਾਂ। ਉਹ ਉਧਰ ਰਹਿ ਗਈ ਉਦੋਂ। ਅੱਛਾ। ਤੇ ਫਿਰ ਉਹ ਕਿਵੇਂ ਆਇਆ? ਉਹ ਬਸ ਇਸ ਤਰ੍ਹਾਂ ਮੈਂ ਮੁਸਲਮਾਨਾਂ ਦਾ ਕਿਸੇ ਰੱਬ ਖੌਫੀ ਕੀਤੀ ਯਾਰ ਦੋਸਤ ਨੇ। ਹਾਂਜੀ। ਵੀ ਸੋਹਣੇ ਦਾ ਮੁੰਡਾ। ਅੱਛਾ। ਹਾਂਜੀ। ਉਹਨਾਂ ਫਿਰ ਉਹਨੂੰ ਪਹੁੰਚਾਤਾ ਬਾਰਡਰ ਤੇ। ਲੱਭ ਜਾ ਬਾਬਾ ਜਵਾਨ ਹੋ ਗਿਆ। ਅੱਛਾ। ਉਹ ਮੇਰਾ ਹਾਣੀ ਹਿਸਾਬ ਨਾਲ ਇਕੱਠੀਆਂ ਸਾਡੀਆਂ ਸੁਰਤਾਂ ਇਕੱਠੀਆਂ ਹੋਈਆਂ ਸਨ। ਅੱਛਾ। ਤੇ ਉਹ ਲੱਭ ਜਾ ਫਿਰ ਨਿਸ਼ਾਨੀ ਲੱਭੀ ਵੀ ਮੈਂ ਆ ਟੀਕੇ ਜਿਹੜੇ ਨੇ ਏਡੀ ਨੇ ਲਵਾਏ। ਅੱਛਾ। ਉਹ ਫਿਰ ਪੱਕੀ ਨਿਸ਼ਾਨੀ ਫਿਰ ਲੱਭੀ। ਫਿਰ ਦੱਸੇ ਬਾਰੀਆਂ ਦਾ ਬਾਗ, ਬੇਰੀਆਂ ਦਾ ਬਾਗ ਹੁੰਦਾ ਸੀ ਸਾਡੇ ਕੋਠੇ ਦੇ ਪਿੱਛੇ। ਉਹ ਦੱਸੀ ਇਹ ਦੱਸੀ ਸਾਡੇ। ਉਹ ਪਿੰਡ ਹੀ ਰਿਹਾ? ਪਿੰਡ ਨਹੀਂ ਪਰ ਤੁੜੀ ਰਿਹਾ ਕਿਸੇ ਦੇ ਕੋਲ। ਆ ਕਿਸੇ ਦੇ ਕੋਲ, ਬਹਿਰੇ ਕੋਲ। ਸਹੀ। ਫਿਰ ਬਾਬਾ ਜੀ ਜਦੋਂ ਤੁਸੀਂ ਇੱਥੋਂ ਕੈਂਪ 'ਚ ਆ ਗਏ ਹੋ, ਆਹੋ 400-500 ਜੀ, ਆਹੋ, ਫਿਰ ਕਿਵੇਂ ਇੱਧਰ ਆਏ? ਫਿਰ ਕਿੱਦਾਂ ਇੱਧਰ ਆਏ? ਅਸੀਂ ਤੇ ਕਸੂਰ ਸਾਂ। ਨਹੀਂ, ਜਦੋਂ ਤੁਹਾਡੇ ਨਾਲ ਵੱਢ ਘੱਟ ਹੋਈ ਆ, ਵੱਢ ਫੱਟ ਹੋਈ ਆ, ਉਦੋਂ ਤੁਸੀਂ ਕਿਵੇਂ ਆਏ ਇੱਧਰ? ਅਸੀਂ ਆਏ ਪਹਿਲੋਂ ਤਾਂ ਆਏ ਟਰੱਕਾਂ ਵਿੱਚ ਕਸੂਰ। ਅੱਛਾ। ਥੋੜੇ ਜਿਹੇ ਉੱਥੇ ਰਿਸ਼ਤੇਦਾਰੀ ਸੀ। ਅੱਛਾ। ਕੁਛ ਮਾਲ ਦੇਣ ਸਕੂਲ ਬਹੁਤੇ। ਅੱਛਾ। ਇੱਥੇ ਆਟਾ ਤਕਸੀਮ ਹੋਣਾ, ਸਿਰ ਆਟਾ ਮਿਲਿਆ ਕਰਨਾ ਲੈਣਾ 'ਚ ਲੱਗ ਕੇ। ਤੇ ਸਾਨੂੰ ਉੱਥੇ ਬਾਈ ਮੈਂ ਉਦੋਂ 70 ਰੁਪਏ ਮਹੀਨੇ ਦੇ ਖੱਲਾਂ ਗਿਣਤੇ ਉੱਥੇ ਕਸੂਰ ਲੱਗ ਗਿਆ ਸੀ। ਅੱਛਾ। ਸਮਝਦੇ ਹੋ? ਸਹੀ। ਉਹ ਮੈਂ ਖਰਚਾ ਵਰਚਾ ਤੁਰਨਾ ਆ ਕਿਵੇਂ ਕੁੱਟ ਕੇ ਪੈੜੀਆਂ ਸਿਰਾਂ ਦੇ ਵਿੱਚ ਰੱਖੇ ਨਾ ਗੋਹੇ ਦੇ ਚੋਪੇ ਲਾਏ ਤੇ ਕੋਈ ਬਚ ਗਿਆ ਕੋਈ ਮਰ ਗਿਆ। ਵੀ ਬਹੁਤ ਹੋਏ ਸਾਡਾ। ਮਾਂ ਵੀ ਜ਼ਖਮੀ ਸੀ, ਭੈਣ ਵੀ ਜ਼ਖਮੀ ਸੀ। ਆ ਵੱਜੀ ਤਲਵਾਰ ਇੱਥੇ ਹਜੇ ਆ ਬਾਹਾਂ ਦੇ ਹੱਥਾਂ ਤੇ। ਭੈਣ ਵੀ ਵੱਡੀ ਸੀ, ਉਹ ਵੱਡੀ ਸੀ ਮੇਰੇ ਤੋਂ। ਜ਼ਖਮੀ ਹੋਏ ਕਸੂਰ ਆ ਗਏ। ਉੱਥੇ ਰਿਸ਼ਤੇਦਾਰ ਸੁਣਾ ਗਿਆ ਉਹਨਾਂ ਮੰਜੀਆਂ ਦੇ ਖੇਤ, ਕੁੜੀਆਂ ਦੜੇ ਲਾਏ ਲੁੱਟ ਬਾਰ ਦੇ। ਪਿੰਡ ਹਾਂ ਚੇਤਾ ਆਉਂਦਾ? ਬੜਾ ਸਾਰਾ। ਕੀ ਚੇਤਾ ਆਉਂਦਾ? ਚੇਤਾ ਆਉਂਦਾ ਵੀ ਇੱਥੇ ਮਕਾਨ ਹੁੰਦਾ ਸੀ, ਇੱਥੇ ਬਾਗ ਹੁੰਦਾ ਸੀ। ਇੱਥੇ ਸਾਡੇ ਖੂਹ ਲਾਈ ਸੀ ਬਾਬੇ ਸਾਡੇ ਨੇ। ਤੇ ਉਹ ਸਾਡੇ ਉੱਤੇ ਹੱਡ ਪਾਤਾ, ਬਾਗ ਨੂੰ ਸ਼ਰਾਬ ਕਰਦੇ ਰਹੇ ਇੱਕ ਡੰਗਰ ਜੋ ਕੇ। ਸਹੀ। ਚੇਤਾ ਇਹ ਆਉਂਦਾ ਵੀ ਕਿੰਨੀ ਰੌਣਕ ਲੱਗੀ ਸੀ ਇੱਥੇ ਆਣ ਕੇ ਭੈਣਾਂ ਧੱਕੇ ਖਾਂਦੇ ਨੇ। ਆ 100 ਸਾਲ ਤੋਂ ਉਮਰ ਉੱਤੇ ਆ। ਹਾਂਜੀ। ਧੱਕੇ ਹੀ ਆ। 5 ਬੱਚੇ ਨੇ। ਹਾਂਜੀ। ਹਾਂਜੀ।
ਤੇ ਪੋਤਰੇ ਦਾ ਹਿਸਾਬ ਕੋਈ ਨਹੀਂ ਗਾ। ਵਾਹ ਜੀ ਵਾਹ, ਅੱਲਾ ਨੇ ਰੌਣਕ ਲਾਈ ਹੈ, ਅੱਲਾ ਨੇ ਰੌਣਕ ਲਾਈ ਬੜੀ ਹੈ। ਰੌਣਕ, ਇਹ ਹੁਣ ਰੌਣਕ ਆਉਂਦੀ ਹੈ ਵੀ ਅੱਲਾਹ ਤਾਲਾ ਬੜੇ ਕਰਮ ਨਵਾਜ਼ੀ ਮੇਰੇ ਤੇ ਕੀਤੀ ਹੈ। ਤੁਹਾਡਾ ਕੋਈ ਖਾਸ ਹਿੰਦੂਆਂ ਦਾ ਜਾਂ ਸਿੱਖਾਂ ਦਾ ਬੇਲੀ ਹੈਗਾ ਸੀ? ਸਿੱਖਾਂ ਦਾ ਪਿੰਡ ਬੇਲੀ ਕੋਈ ਯਾਰ ਬੇਲੀ ਬੇਲੀ ਕਾਸ਼ੀ ਰਾਮ, ਤੁਹਾਡਾ? ਆ ਹੋਰ ਕਿਹੜਾ ਸੀ? ਗਿਆਨ ਚੰਦ, ਅੱਛਾ ਗਿਰਧਾਰੀ ਲਾਲ ਘੁਲਦਾ ਰਿਹਾ ਅੱਛਾ ਨਾਲ ਹਜੇ, ਤੇ ਹੋਰ ਆਪਣਾ ਦੁਰਗਾ ਦਾਸ ਘਰ ਦੇ ਬੂਹੇ ਅੱਗੇ ਦੁਕਾਨ ਪਾਈ ਸੀ ਲੋਹੇ ਦੀ। ਨੰਤਰਾਮ ਹੁੰਦਾ ਸੀ ਸਾਰੇ ਦਿਹਾੜੀ ਐ ਰਾਮ ਕੁਰਸੀ ਦੇ ਪੈਰ ਨਾਲ। ਅੱਛਾ ਹਜੇ ਤੇ ਉਹ ਯਾਰ ਦੋਸਤ ਉਹ ਜਿਹੇ ਸਨ ਜਿੰਨੇ ਕਿ ਜੋਗੇ ਹੈ ਆਪਸ ਉਹਨੇ ਉਹਨਾਂ ਕਿ ਯਾਰ ਉਹ ਚੇਤਾ ਆਉਂਦੇ ਨੇ? ਆਦਾ 40 ਸਾਲ ਹੋ ਗਿਆ ਪੱਗ ਬੱਧੀ ਨੂੰ। ਹਾਂ ਵੱਢ ਕੇ ਲੈਣ ਗਿਆ ਕਿਲੀ ਟੈਂਸ਼ਨ ਨਹੀਂ ਰਾਮ ਕੁਰਸੀ ਦੇ ਨਵੇਂ ਪੈਰ ਨਾਲ। ਅੱਛਾ ਹਾਂਜੀ ਲੱਖਾਂ ਦਾ ਬਾਗ ਹੁੰਦਾ ਸੀ ਉਹਦਾ। ਅੱਛਾ ਮੁਲਾਕਾਤ ਕਰਾਈਏ ਤੁਹਾਡੀ ਉਹਨਾਂ ਨਾਲ? ਆ ਕਰਾ ਗੱਲ ਹੋਊਗੀ ਇਨਸ਼ਾਅੱਲਾ। ਇਹ ਵੀਡੀਓ ਜੋ ਉਹਦੇ ਜਾਏਗੀ ਬਾਲ ਖੱਪ ਗਏ ਹੋਣੇ ਆ। ਸ਼ਾਇਦ ਹੋਵੇ ਕੋਈ। ਕਾਸ਼ੀ ਰਾਮ ਦੀ ਗੱਲ ਕਰਾ ਜਾਂ ਗਿਆਨ ਚੰਦ ਦੀ? ਗਿਆਨ ਚੰਦ ਹੋਏਗਾ। ਚਲੋ ਜੀ, ਅਗਰ ਉਹਨਾਂ ਦੀ ਔਲਾਦਾਂ ਹੋਈਆਂ ਉਹਨਾਂ ਨਾਲ ਕਰਾ ਦੇਾਂਗੇ। ਆ ਕਰਾ ਦੇ। ਠੀਕ ਹੋ ਗਿਆ। ਤੇ ਪਿੰਡ ਵੇਖਣ ਨੂੰ ਦਿਲ ਕਰਦਾ? ਕਰਦਾ ਦੇਣਾ। ਚਲੋ ਵੀ ਕੋਸ਼ਿਸ਼ ਕਰਾਂਗੇ ਪਿੰਡ ਵੀ ਵਿਖਾਈਏ ਤੁਹਾਨੂੰ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।